अस्सलाम वालेकुम, सत श्री अकाल, प्रणाम। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ। ਚੱਕ ਨੰਬਰ 45 ਗਾਬੇ, ਤਰਨ ਤਾਰਨ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ। ਇੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਹੈ ਜੀ। ਇਹਨਾਂ ਕੋਲੋਂ ਪੁੱਛਦੇ ਹਾਂ ਇਹਨਾਂ ਦੀ ਉਮਰ ਕਿੰਨੀ ਸੀ, ਇਹਨਾਂ ਨੇ 47 ਦੀ ਵੰਡ ਕਿਸ ਤਰ੍ਹਾਂ ਦੇਖੀ, ਸਾਰੀਆਂ ਗੱਲਾਂ ਬਾਤਾਂ ਇਹਨਾਂ ਕੋਲ ਪੁੱਛਦੇ ਹਾਂ। अस्सलाम वालेकुम बाबा जी। वालेकुम सलाम। ਆਪਣਾ ਨਾਮ ਕੀ ਆ? मेरा नाम मोहम्मद शरीफ, हाजी मोहम्मद शरीफ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? नत्थे का। ਅੱਛਾ ਜੀ। हाँ जी। ਆਪਣੀ ਕਿਹੜੀ ਬਰਾਦਰੀ ਕੌਮ ਆ ਜੀ? बरादरी साड़ी आल रहोड़ा। हम्म। वैसे जात है जी असल को वो पट्टी ਪੱਟੀ। पट्टी। हाँ जी। ਅੱਛਾ ਬਾਬਾ ਜੀ, ਆਪਣੀ ਕਿੰਨੀ ਕੁ ਉਮਰ ਸੀ? उम्र इन्हीं की अगर गल है अब कोई 90 के अंदर बाहर आ, कुछ चाहे 2 साल उत्ते होए चाहे अंदर होए। ਇਹਦਾ ਮਤਲਬ 18 ਕੁ ਸਾਲ ਸੀਗੀ ਉਮਰ ਉਦੋਂ? उदों 18 साल सी, ਉਦੋਂ ਹੈਗੀ ਸੀ। 18-19 साल से। हाँ जी। ਪਿਛੋਕੜ ਦੱਸੋ ਆਪਣਾ ਕਿਹੜਾ ਸੀਗਾ? जिला गुरदासपुर। ਅੱਛਾ हाँ जी। तहसील भी गुरदासपुर, ਅੱਛਾ पिंड भी इन्ने कि दूर है जिन्ना कि तुस घेरे आ। ਅੱਛਾ। ਕੀ ਨਾਮ ਸੀ ਪਿੰਡ ਦਾ? पनियाड़। ਪਨਿਆਰ। हाँ जी। 2 पिंड सी, एक गानिया सी एक पनियाड़ सी। इन्ना का दरवाजा है गली से गानिया दे विच, आ पासे गानिया सी, इस पासे पनियाड़ ही। पनियाड़ बहुत उच्चा है, वो किले दे उत्ते ही आड़ी आड़ी इट निकलदी हुंदी है उत्तों। ਅੱਛਾ। एक लाश निकली हुई उत्तों साडे हुंदियां, ਹੂੰ यानी कि पधरा जगह करते ही ना, ਹੂੰ तो वो एक बंदा वाहवा जवान ही, उन्हें देखी ओहदी नली, आ जिहड़ी नली है, ਹੂੰ आ जिहड़ी है इत्थों रख के ते इत्थे आई। ਅੱਛਾ। आ जिहड़ी नली है कुते पिछले पता नहीं केड़े वक्त दा किला सी वो कोई, ਉਹ ਕਿਤੇ ਪਹਿਲਾਂ ਦੇ ਫਿਰ ਵਿੱਚੋਂ किते ਨਿਕਲਿਆ? पहले दा। हाँ जी। ਅੱਛਾ। हाँ जी। ਬਾਬਾ ਜੀ, ਆਪਣੇ ਪਿੰਡਾਂ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? पिंडां दे आले दुआले आ गए कोलियां, समैलपुर, डालिया, रमजानपुर, अगे चूड़ चक ते भोला, डाला, मटम, खरल, ਹੂੰ अगे धारो चक, मधोवाल, भावड़ा, गंगरोटियां। ਹੂੰ ये साढ़े पिंड दे दुआले सी। ਹੂੰ इस तो अगे पूछना तो भी पूछ लो। ਦੱਸ ਦਿਓ ਅੱਗੇ ਜੇ ਪਤਾ ਤਾਂ। अगे पता है कि अगे मेहंदीपुर, किशनपुर, अगे गल है कि मोखे। ਮੋਖੇ मोखे ਜਲੰਧਰ ਦੇ ਕੋਲ ਸੀ ਉਹ ਤਾਂ? नहीं नहीं, हाँ। गुरदासपुर विच ही सी। ਅੱਛਾ। हाँ जी। अगे गल है कि इस पासे ने है अगे 100 एक निक्का एक वड्डा, अगे सिरकियां, अगे तालपुर, उत्थे विसाखी लगदी हुंदी सी। ਅੱਛਾ। हाँ जी। इस पासे आ गए शाहपुर ते बुरजी ਹੂੰ ते नवां पिंड। इस पासे हैगा ही गल है कि दीननगर ਹੂੰ ते अवांखा। ਅੱਛਾ। अगले पासे हैगा ही कि न्यामता, मछराला। ਵਾਹ ਜੀ ਵਾਹ। ਬਾਬਾ ਜੀ, ਕਿਦਾਂ ਤੁਸੀਂ ਪਟਵਾਰ ਕਰਦੇ ਰਹੇ ਹੁੰਨੇ ਉੱਥੇ? ਇੰਨਾ पार ਪਤਾ करके ਸਾਰਾ? दस ਵਾਹ ਜੀ ਵਾਹ। उत्थे है ही गल है जब पैदाइश ही उत्थों दी ही। ਹਾਂ माल डंगर चाहते 2-2 4-4 महीने हुणा जगदे आ कुहाड़िया पर कक्कड़ ने माल बकरी चाहते। ਬਾਬਾ ਜੀ, ਆਪਣੇ ਜਿਹੜੇ ਪਿੰਡ ਸੀ ਆਲੇ ਦੁਆਲੇ, ਉਹਨਾਂ ਚੋਂ ਕੋਈ ਪਿੰਡ ਕਿਸੇ ਗੱਲੋਂ ਮਸ਼ਹੂਰ, ਜਿੱਦਾਂ ਹੁਣ ਆਪਣੇ ਇੱਥੇ ਆ ਮੇਲਾ ਲੱਗਦਾ ਕਰਕੇ ਮਸ਼ਹੂਰ ਆ, हाँ जी। ਇਸ ਤਰ੍ਹਾਂ ਕੋਈ ਪਿੰਡ ਇਸ ਤਰ੍ਹਾਂ ਮਸ਼ਹੂਰੀ ਹੈਗੀ ਸੀ ਕਿਸੇ ਪਿੰਡ ਦੀ? नहीं किसी दी मशहूरी सिर्फ साढ़े पिंड दी सी। ਉਹ ਆਪਣੇ ਪਿੰਡ ਦੀ ਕਿਹੜੀ ਗੱਲੋਂ ਸੀ? ਇਹ ਗੱਲ ਹੋ ਸੀਗਾ ਵੀ ਜਿਹੜਾ ਪਨਿਆੜ ਢੱਠ ਜਾਏਗਾ ਹੂੰ ਤੇ ਪਿੰਡਾਂ ਜੋਗਾ ਪਿੰਡ ਦੇ ਫੇਰ ਵੀ ਰਹੇਗਾ। ਪੰਜਾਂ ਮਰਬਾਂ ਚ ਉਹ ਸੀ, ਪੰਜਾਂ ਚ ਇਹ ਸੀ। ਹੂੰ ਹੂੰ ਹਾਂਜੀ। ਸਭ ਤੋਂ ਵੱਡਾ ਪਿੰਡ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਇਹ ਸੀ ਸਾਡਾ ਪਿੰਡ। ਰਕਬੇ ਦੇ ਲਿਹਾਜ਼ ਨਾਲ, ਆਬਾਦੀ ਦੇ ਰਕਬੇ ਦੇ ਲਿਹਾਜ਼ ਨਾਲ? ਰਕਬੇ ਦੇ ਲਿਹਾਜ਼ ਨਾਲ ਵੀ, ਆਬਾਦੀ ਦੇ ਲਿਹਾਜ਼ ਨਾਲ ਵੀ, ਤੇ ਉੱਚਾ ਨੀਵਾਂ ਵੀ, ਹਰ ਪਾਸੋਂ ਗੱਲ ਮਸ਼ਹੂਰ ਇਹ ਸੀ। ਹਾਂਜੀ। ਆਪਣੇ ਪਿੰਡ 'ਚ ਕੌਣ ਕੌਣ ਰਹਿੰਦੇ ਸੀ? ਕਿਹੜੀ ਕਿਹੜੀ ਮਤਲਬ ਬਰਾਦਰੀ? ਬਰਾਦਰੀ ਸੀ ਇੱਕ ਗੱਲ ਹੈ ਰਜਪੂਤ ਸੀ, ਅੱਛਾ। ਜ਼ਿਆਦਾ ਰਾਈ ਸੀ, ਹੂੰ ਤੇ ਤੀਸਰਾ ਕੇਸਾ ਜੱਟ ਸੀਗੇ, ਹੂੰ ਬਾਕੀ ਚੌਥਾ ਕੇਸਾ ਹੋਰ ਕੋਮਾ ਲਾ ਲਓ। ਆ ਸਿੱਖ ਨਹੀਂ ਸੀਗੇ ਆਪਣੇ ਸਰਦਾਰ ਨਹੀਂ ਨਹੀਂ ਸੀ। ਜਾਂ ਹਿੰਦੂ? ਨਹੀਂ ਨਹੀਂ। ਅੱਛਾ। ਆਹੋ ਹਿੰਦੂ ਜਿਹੜੇ ਸੀਗੇ, ਹਾਂ। ਉਹ ਜਿਹੜੇ ਰਜਪੂਤ ਸੀ ਉਹ ਹਿੰਦੂ ਸੀ, ਬਾਹਮਣ ਸੀ। ਅੱਛਾ, ਬਾਹਮਣ ਸੀਗੇ। ਬਾਹਮਣ ਵੀ, ਠੀਕ ਆ। ਤੇ ਜਿਹੜੇ ਹਿੰਦੂ ਸੀ ਰਜਪੂਤ ਸੀ ਉਹ ਅਸੀਂ ਉਹਦੇ ਵਿੱਚ ਪਿਛਾਂ ਆਏ ਆ। ਯਾਨੀ ਕਿ ਪਹਿਲਾਂ ਕੋਈ ਵੱਡਾ ਕੋਈ ਹੋਇਆ ਸਾਡਾ। ਤੁਹਾਡਾ ਵਟਕਾ ਵੀ ਜਾਣੀ ਕਿ ਉਧਰ ਜਾ ਮਿਲਦਾ ਸੀਗਾ? ਹਾਂਜੀ ਹਾਂਜੀ। ਹੂੰ ਚੌਥੀ ਪੰਜਵੀਂ ਪੁਸ਼ਤੀ ਜਾ ਅੱਛਾ। ਮਿਲਦਾ? ਚੌਥੀ ਤੀਸਰੀ ਕਪੌੜੀ ਵਿੱਚ ਜਾ ਮਿਲਦਾ ਸੀ, ਅੱਛਾ ਕਾਗਜ਼ ਉਹ ਲਿਆਂਦੇ ਸੀ। ਅੱਛਾ। ਹਾਂਜੀ ਹਾਂਜੀ। ਹੋਰ ਬਾਬਾ ਜੀ, ਆਪਣੇ ਪਿੰਡ ਦੇ ਵਿੱਚ ਲੰਬੜਦਾਰੀ ਕੌਣ ਕਿਹਦੇ ਕੋਲ ਸੀ? ਦਾ ਨਾਂ ਕੀ ਸੀ? ਸਾਰੀ ਸੀ ਗੱਲ ਹੈ ਕਿ ਭਈ ਊਧਮ ਸਿੰਘ ਅੱਛਾ। ਤੇ ਇੱਕ ਜਸਵੰਤ ਸਿੰਘ, ਹੂੰ ਇੱਕ ਗੋਰਾ ਦੱਤਾ, ਇੱਕ ਦੀਨਾਨਾਥ, ਇੱਕ ਇਹ ਹਿੰਦੂ ਹੋਣਾ ਦੀਨਾਨਾਥ? ਹਾਂਜੀ, ਹਾਂਜੀ। ਇੱਕ ਇਹ ਸਾਰੇ ਹਿੰਦੂ ਸੀਗੇ। ਹੂੰ ਇੱਕ ਦੀਨਾਨਾਥ, ਇੱਕ ਮੰਗਤੂ, ਹੂੰ ਇੱਕ ਦਾ ਨਾਮ ਮੈਨੂੰ ਭੁੱਲ ਗਿਆ, ਉਹਦਾ ਨਹੀਂ ਮੈਨੂੰ ਪਤਾ।
ਯਾਨੀ 4-5 ਨੰਬਰਦਾਰ ਸੀ ਇਹਦਾ ਮਤਲਬ ਫਿਰ ਪਿੰਡ ਵਾਕਈ ਬਹੁਤ ਬੜਾ ਸੀਗਾ। ਬੜਾ ਪਿੰਡ, 5 ਮਰਬੇ ਪਿੰਡ ਸਾਡਾ ਹੀ ਪਿੰਡ ਸੀਗਾ, ਬਾਕੀ ਕੋਈ ਮਰਬੇ 'ਚ ਵੀ ਕੋਈ ਪਿੰਡ ਨਹੀਂ ਸੀਗਾ। ਹਾਂਜੀ, ਸਾਰੇ ਜ਼ਿਮੀਂਦਾਰ ਹੀ ਕਰਦੇ ਹੁੰਦੇ ਸੀ? ਸਭ ਜ਼ਮੀਂਦਾਰ ਹੈ। ਅੱਛਾ। ਹਾਂਜੀ, ਤੇ ਬਾਬਾ ਜੀ ਫਿਰ ਆਪਣਾ ਉੱਥੇ ਰਹਿਣ ਸਹਿਣ ਕਿਦਾਂ ਸੀਗਾ? ਇਸੇ ਤਰ੍ਹਾਂ ਜਿਵੇਂ ਇੱਥੇ ਰਹਿੰਦੇ ਆ, ਅੱਛਾ। ਇਸੇ ਤਰ੍ਹਾਂ ਮਾਲ ਡੰਗਰ ਨੂੰ ਚਾਰਦੇ, ਪਟੈਸਾ ਪਾਉਂਦੇ। ਵਸੇਬ ਜਾਣੀ ਕਿ ਚੰਗਾ ਵੈਸੇ ਬੜਾ ਪਿਆਰ ਮੁਹੱਬਤ ਵਾਲਾ ਸੀ? ਬਹੁਤ ਹੀ। ਹੂੰ। ਉਧਰ ਤੇ ਪਿਆਰ ਮੁਹੱਬਤ ਹੀ ਬੜਾ ਹੀ ਹੈ, ਯਾਨੀ ਕਿ ਕੋਈ ਸੁਣਾਓ ਗੱਲ ਪਿਆਰ ਮੁਹੱਬਤ ਦੀ। ਪਿਆਰ ਮੁਹੱਬਤ ਦੀ। ਫਿਰ ਲੜ ਪਿਆ ਸੀ, ਹੂੰ ਯਾਨੀ ਕਿ ਇਹ ਘੁਮਿਆਰ ਆ, ਅਸੀਂ ਰੌਲਾ। ਹੂੰ ਇਹਨਾਂ ਨਾਲ ਤੇ ਸਾਡੀ ਲੜਾਈ ਹੋ ਪਈ, ਇਕੱਠੇ ਜਿਹੇ ਸੀਗੇ। ਹੂੰ ਇਹ ਲੜਾਈ ਹੋ ਪਈ ਤੇ ਸਾਡੇ, ਅਸੀਂ ਤੇ ਛੋਟੇ ਛੋਟੇ ਸੀਗੇ ਹੂੰ ਤੇ ਸਾਡੇ ਚਾਚੇ ਦੇ ਪੁੱਤ ਵੱਡੇ ਵੱਡੇ ਸੀ। ਹੂੰ ਤੇ ਮੇਥੋਂ ਵੱਡਾ ਸੀਗਾ, ਉਹ ਜਰਾ ਗਵਾਵਾ ਸੀਗਾ ਤਗੜਾ, ਉਹਨੇ 2 ਚਪੇੜਾ ਮਾਰਤੀਆਂ ਉਹਨਾਂ ਦੇ ਮੁੰਡੇ ਨੇ। ਅੱਛਾ। ਉਹ ਰੋਂਦਾ, ਹਾਂ, ਉਹ ਰੋਂਦਾ ਘਰ ਗਿਆ। ਅੱਗੇ ਸਾਡੇ ਚਾਚੇ ਦੇ ਪੁੱਤੀ ਉਹਦੇ ਕੀ ਹੋਇਆ ਸਾਧਗਾ, ਐ ਮੈਨੂੰ ਉਹ ਸੀਲੇ ਨੇ ਮਾਰਿਆ ਤੇ ਇਹ ਮਾਰ, ਉਹਨੂੰ 5-7 ਧੌਲਾ ਮਾਰੀਆਂ। ਫਿਰ ਉਹ ਪਿੱਛੋਂ ਆਏ, ਉਹਨਾਂ ਨੂੰ ਕੁੱਟਿਆ, ਉਹਨੂੰ ਵਾਹਵਾ ਕੁੱਟਿਆ। ਅੱਛਾ। ਜਿਹੜੇ ਉਹ ਲੈ ਕੇ ਗੁਰਦਾਸਪੁਰ ਨੂੰ ਤੁਰ ਪਏ। ਅੱਗੇ ਦੀਨਾਨਾਥ ਨੰਬਰਦਾਰ ਮਿਲ ਪਿਆ, ਹੈ ਕਿੱਧਰ ਚਲੇ ਹੋ? ਉਧਰ ਬਗੈਰ ਨੰਬਰਦਾਰ ਤੋਂ ਥਾਣੇ ਨਹੀਂ ਕੋਈ ਵੀ ਜਾਂਦਾ ਹੁੰਦਾ, ਤੇ ਨਾ ਥਾਣਾ ਲੈਂਦਾ ਹੀ ਹੁੰਦਾ ਹੈ। ਉਹ ਪਹਿਲਾਂ ਜੇ ਇਕੱਲੇ ਜਾਣਾ ਕਰ ਨੰਬਰਦਾਰ ਨਾ ਲਿਆ, ਪਰ ਆ ਪੰਚਾਇਤ 'ਚ ਗੱਲ ਮੁੱਕ ਜਾਂਦੀ ਹੁੰਦੀ ਸੀ। ਹਾਂਜੀ। ਉੱਥੇ ਫਿਰ ਆਏ ਜੀ, ਉਹ ਰੌਲਾ ਨੇ ਸਾਨੂੰ ਬੜਾ ਮਾਰਿਆ ਜੀ, ਇਹ ਉਹਦਾ ਭੈਣ ਹੀ ਆ ਗੱਲ ਹੈ, ਰੌਲੇ ਨਾਲ ਤੇ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਕੁੜੀ ਹੈ, ਉਹਨਾਂ ਨੇ ਤਰੀਕ ਕਦੇ ਦਿੱਲੀ ਦੀ ਲੈ ਲੈਣੀ, ਕਦੇ ਸਿਆਲਕੋਟ ਦੀ ਲੈ ਲੈਣੀ, ਤੁਸੀਂ ਖੋਤਾ ਵੇਚ ਕੇ ਚਲੋ ਤੁਹਾਡਾ ਉੱਥੇ ਜਾ ਕੇ ਆੜ ਕੇ ਰਾਜੀਨਾਮਾ ਕਰਵਾ ਕੇ ਚੱਲ ਲਵੇ। ਚਲੋ ਉਹ ਤਾਂ ਅਗਲੇ ਬੰਦੇ ਨੂੰ ਮੁਤਮਨ ਕਰਨ ਵਾਲੀ ਗੱਲ ਹੁੰਦੀ ਆ। ਹੋਰ ਜਦੋਂ ਪੀ ਪੈ ਜਾਵੇ ਫਿਰ ਕੱਟਣੀ ਤਾਂ ਪੈਂਦੀ ਹੈ, ਲੇਕਿਨ ਉਹ ਤਾਂ ਚਲੋ ਸਾਂਝੇ ਬੰਦੇ ਸੀ, ਪਿੰਡ ਦੇ ਮੁੱਖ ਬੰਦੇ ਸੀ, ਉਹ ਨਹੀਂ ਸੀ ਚਾਹੁੰਦੇ ਵੀ ਸਾਡੀ ਥਾਣਾ ਕਚਹਿਰੀ ਤੱਕ ਗੱਲ ਪਹੁੰਚੇ। ਇਹਦਾ ਮਕਸਦ ਹੈਗਾ ਵੀ ਸਾਡੇ ਚਾਚੇ, ਉਦੋਂ ਬਾਬਾ ਜੀ ਨਾਲੇ ਪਿੰਡਾਂ 'ਚ ਕੋਈ ਥੋੜੇ ਥੋੜੇ ਚੌਧਰੀ ਹੁੰਦੇ ਸੀ, ਹੁਣ ਉਹ ਮਾਹੌਲ ਨਹੀਂ ਹੈਗਾ। ਹੁਣ ਘਰ ਘਰ ਚੌਧਰੀ ਹੈ। ਘਰ ਘਰ ਚੌਧਰੀ ਆ। ਉਹ ਹੁਣ ਤੈਨੂੰ ਇਹ ਗੱਲ ਹੈ ਵੀ ਸਾਡੇ ਇਹੋ ਹੀ ਭਰਾ ਸਾਡੇ ਨਾਲ ਨਾਰਾਜ਼ ਹੋ ਗਏ ਤੇ ਭੈਣਾਂ ਸਾਡੀਆਂ ਦੀ ਸ਼ਾਦੀ ਤੇ ਸਾਡੇ ਖਤਰੇ ਹੋ ਗਏ, 2 ਭਰਾਵਾਂ ਦੇ। ਤੇ ਉਹ ਸਾਡੇ ਜਿਹੜੇ ਭਰਾ ਸੀ ਨਾ ਚਾਚੇ ਤਾਏ ਦੇ, ਉਹ ਕਹਿੰਦੇ ਦੇਖਾਂਗੇ ਨਹੀਂ ਨੱਥੇ ਕਾਂ ਜਿੱਦਣ ਗੱਲ ਹੈ, ਪਰ ਉਹਨੇ ਇਕੱਠੇ ਕਰ ਲੈ, ਮੰਜੇ ਇਕੱਠੇ ਕਰ ਲੈ ਰਿਹਾ। ਹੋਰ ਉਹ ਸਾਡੇ ਪਿੰਡ ਇੰਨੀ ਕੁ ਦੂਰ ਸੀ ਜਿੰਨਾ ਕੁ ਗੱਲ ਹੈ ਕਿ ਇੱਥੋਂ ਆਹ ਚੌਕ ਆ ਇੱਕ ਰਾਈ, ਉਹ 2 ਭਰਾ ਆ ਗਏ ਆਉਂਦੇ, ਉਹ ਨੱਥੇ ਕਾਂ। ਹਾਂਜੀ, ਤੇਰੇ ਸੁਣਿਆ ਭਰਾ ਦੀ ਨਾਰਾਜ਼ ਹੋ ਗਈ ਆ, ਇਹ ਜੀ ਹੋ ਹੀ ਗਈ ਆ, ਹੁਣ ਮੈਂ ਕੀ ਕਰਾਂ ਤੇ ਨਾ ਕਰਾਂ। ਬੱਚੇ ਨੂੰ ਉਹਨਾਂ ਦੇ ਖਤ ਨਹੀਂ ਕਰਤੇ ਨੇ, ਬੱਚੀ ਦੀ ਸ਼ਾਦੀ ਰੱਖੀ ਹੈ, ਹੁਣ ਮੇਰਾ ਅੱਲਾ ਹੀ ਬਸ ਫਿਕਰ ਨਾ ਕਰੀਏ। ਸੌਦਾ ਸਾਥ ਦੀ ਗੱਲ ਕਰ, ਕੋਈ ਚੀਜ਼ ਦੀ ਜ਼ਰੂਰਤ ਨਹੀਂ ਜੀ। ਹੋ ਇਹ ਕਿਹਨੇ ਗੱਲ ਕਹੀ ਸੀ? ਉਹਨਾਂ ਰਾਈਆਂ ਨੇ। ਅੱਛਾ। ਸਾਡੇ ਬਾਪ ਨੂੰ ਸਾਡੀ ਭਰਾ ਦੀ ਨਾਰਾਜ਼ ਹੋ ਗਏ। ਹਾਂ ਹਾਂ ਹਾਂ। ਕੋਈ ਸੌਦੇ ਦੀ ਜ਼ਰੂਰਤ ਨਹੀਂ ਹੈ। ਅੱਛਾ, ਫਿਰ ਇਹਦਾ ਕੰਮ ਕਰੀ, ਚੁੱਪ ਕਰਕੇ ਘਰ ਬੈਠਣਾ ਤੇ ਮੰਜੇ ਢਾ ਕੇ ਤੇ ਅਸੀਂ ਮੁੰਡੇ ਭੇਜਾਂਗੇ, ਜਿਹੜਾ ਕੰਮ ਕਰਾ ਉਹ ਕੰਮ ਕਰਨਾ, ਉਹ ਕਰਨਾ, ਆਪੇ ਕਰ ਲੈਣਗੇ। ਉਹ ਕਰਨਾ, ਉਹਨਾਂ ਨੇ ਕਰਨਾ, ਤੂੰ ਕੋਈ ਨਹੀਂ ਕਰਨਾ। ਸਾਰੀ ਗੱਲ ਹੈ ਕਿ ਭੈਣ ਜੰਜ ਮੰਜ ਸਾਂਭ ਕੇ ਪ੍ਰਾਹੁਣੇ ਆਏ ਨੇ ਕੋਠੇ ਦੇ ਤੇ ਮੰਜੀਆਂ ਢਾ ਕੇ, ਉਹੀ ਗੱਲ ਹੈ। ਚੋਰ ਆ ਗਏ ਦੋਵੇਂ ਰਾਏ, ਆਂਦਾ ਉਹ ਗੱਲ ਸੁਣੋ, ਨੱਥੇ ਕਾਂ ਦੀ ਬਰਾਦਰੀ ਨਾਰਾਜ਼ ਹੋ ਗਈ ਸੀ ਤੇ ਅਸੀਂ ਗਏ ਹਾਂ ਤੇ ਤੁਸੀਂ ਆਏ ਮਦੀਨਪੁਰੋਂ, ਇਹ ਨਾ ਨੰਬਰਦਾਰ ਵੀ ਨਾਲ ਹੀ ਬਾਬਾ ਤਗੜੇ, ਇਹ ਨਾ ਜਾ ਕੇ ਘਰ ਆ ਕੇ ਉੱਥੇ ਸਾਨੂੰ ਸਾਂਭਿਆ ਕਿਸੇ ਨੇ, ਮੰਜੀ ਦੀ, ਬਿਸਰੇ ਦੀ, ਹੁੱਕੇ ਦੀ, ਤੰਬਾਕੂ ਦੀ, ਪਾਣੀ ਦੀ, ਕਿਸੇ ਨੇ ਖਾਣਾ ਪੀਣਾ ਹੋਰ, ਉਹ ਸਾਨੂੰ ਹੁਣ ਦੱਸ ਦਿਓ। ਪਿੰਡ ਜਾ ਕੇ ਨਾ ਆ ਕੇ ਸਾਨੂੰ ਨੱਥੇ ਕਾਂ ਨੇ ਨਹੀਂ ਸਾਂਭਿਆ। ਸਹੀ ਗੱਲ ਆ। ਬਸ ਜੀ ਬੜੇ ਰਾਜ ਇਹੋ ਜਿਹੇ ਪਾਓ, ਉਹ ਜੰਮਣ ਭੋ ਸੀ ਇੱਥੇ ਕਿਸੇ ਨੂੰ ਆ ਕੇ ਤੇ ਉਹਨੇ ਉਹ ਛੱਡ ਪਰਾਂ ਤਮਾਸ਼ਾ ਹੋਣ ਦੇ, ਛੱਡ ਪਰਾਂ ਆ ਜਾਏ ਉਹਦੀ ਤਾਂ ਮੈਂ ਯਾਰ ਕਰ ਆਉਣਾ, ਮੈਂ ਆਉਣਾ ਚੱਲ ਤੂੰ ਉਹਨੇ ਚ ਨਹੀਂ ਪਾਵਾਂਗਾ। ਉਹ ਤੇ ਪਾਕਿਸਤਾਨ ਇੱਥੇ, ਤੂੰ ਕਿਤੇ ਹੁੰਦਾ, ਉਹ ਕਿਤੇ ਹੁੰਦਾ, ਉਹ ਕਿਤੇ ਹੁੰਦਾ, ਮੈਂ ਕਿਤੇ ਹੁੰਦਾ। ਟਾਈਮ ਬਦਲ ਗਿਆ ਨਾ, ਉਹ ਟਾਈਮ ਬਹੁਤ ਅੱਛਾ ਸੀਗਾ। ਟਾਈਮ ਗੱਲ ਜੰਮਣ ਭੋ ਇਕੱਠੀ ਸੀ, ਹਾਂ, ਪਿਓ ਦਾਦਾ ਕਿਸ਼ਤਾਂ ਦੇ ਸਾਂਝੀ ਸੀਗੇ। ਹਾਂਜੀ ਹਾਂਜੀ ਹਾਂਜੀ। ਹੁਣ ਉਹ ਮਾਹੌਲ ਨਹੀਂ ਹੈਗਾ। ਹੁਣ ਉਹ ਕੋਈ ਮਾਹੌਲ। ਹੋਰ ਗੱਲਬਾਤ ਉੱਥੇ ਨਹੀਂ ਸੁਣਾਓ ਬਾਬਾ ਜੀ। ਹੋਰ ਕਿਹੜੀ ਸੁਣਨੀ ਆ, ਤੁਹਾਨੂੰ ਤਾਂ ਦੱਸਿਆ ਭਾਈ 15-20 ਸਾਲ ਦੀ ਮੇਰੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ। ਸਕੂਲੇ ਵੀ ਜਾਂਦੇ ਹੁੰਦੇ ਸੀ? ਹੈਂ? ਸਕੂਲੇ 2.5 ਜਮਾਤਾਂ ਪੜ੍ਹਿਆ ਸੀ, ਉਦੋਂ ਕੋਈ ਲੰਦਾ ਹੈ ਨਹੀਂ ਸੀ, ਪਰ ਮੇਰੇ ਤੋਂ ਵੱਡਾ 4 ਪੜ੍ਹਿਆ ਸੀ। ਮੇਰਾ ਉਹ ਛੱਡ ਚੱਲ ਪਰ ਚੱਲੀਏ, ਐਵੇਂ ਪੜ੍ਹਦੇ ਰਹਿਣਾ ਅਗਰ ਨਾ। ਸਕੂਲ ਮਾਸਟਰ ਦਾ ਸਾਧਕ ਮੌਲਵੀ ਸਾਧਕ ਸੀਗਾ ਤੇ ਇੱਕ ਬਾਹਮਣ ਸੀਗਾ ਰਾਮ ਪ੍ਰਕਾਸ਼ ਉਹਦਾ ਨਾਂ। ਤੁਹਾਡੇ ਜਿਹੜੇ ਟੀਚਰ ਸੀਗੇ, ਇੱਕ ਨਾ ਸਾਧਕ ਸੀ, ਇੱਕ ਨਾ ਰਾਮ ਪ੍ਰਕਾਸ਼? ਉਹ ਮੌਲਵੀ ਸਾਧਕ ਸੀ, ਉਹ ਸੈਯਦ ਸੀ। ਅੱਛਾ। ਤੇ ਦੂਰੇ ਨਾਲ ਰਾਮ ਪ੍ਰਕਾਸ਼ ਸੀ।
ਅੱਛਾ 2 ਹੀ ਟੀਚਰ ਸੀਗੇ, 4 ਜਮਾਤਾਂ ਦਾ ਸਕੂਲ ਸੀਗਾ, 2 ਇੱਕ ਬਾਬਾ ਹੀ ਕੁੱਟਦੇ ਹੁੰਦੇ ਸੀ ਕਿ ਪਿਆਰ ਨੇ ਪੜਾਉਂਦੇ ਹੁੰਦੇ ਸੀ? ਉੱਥੇ ਜੀ ਤੁਹਾਨੂੰ ਪਤਾ ਸਾਥ ਜੋ ਕੁਝ ਕਰਦੇ ਹੁੰਦੇ ਨੇ, ਆ ਉਦੋਂ ਤਾਂ ਫੈਂਟੀ ਲਾਉਂਦੇ ਹੁੰਦੇ ਸੀ। ਉਹ ਤੇ ਤੁਹਾਨੂੰ ਨਾਲ ਆਇਆ ਸੀ। ਹੁਣ ਕਹਿੰਦੇ ਆ ਵੀ ਨਾ ਮਾਰਿਆ ਕਰੋ, ਉਦੋਂ ਤਾਂ ਬਥੇਰੇ ਸ਼ੈਂਟੀ ਹੁਣ ਤੇ ਗੱਲ ਹੈਗੀ ਆ ਵੀ ਅਗਲੇ ਸਕੂਲੇ ਜਾ ਪੈਂਦੇ ਨੇ ਵੀ ਇਹਨੂੰ ਕਿਉਂ ਮਾਰਿਆ ਜੀ। ਕਿਉਂ ਮਾਰਿਆ? ਹਾਂਜੀ, ਉਦੋਂ ਜਦ ਨਹੀਂ ਨਾ ਸਭ ਕੋਣਾ ਤੇ ਆਖਣਾ ਹਾਂ ਜਾਣਾ ਸਕੂਲੇ। ਕਦੇ ਖੁਸਕੇ ਵੀ ਸਕੂਲੋਂ? ਨਹੀਂ ਹਾਂ ਕਿਸਕੇ ਗਏ ਜੀ ਘਰ ਵਾਲੇ ਆਖਣਾ ਆਪਣੇ ਮਾਂ ਬਾਪ ਨੂੰ, ਅੰਮੀ ਸਾਨੂੰ ਮਾਸਟਰ ਨੇ ਬੜਾ ਮਾਰ। ਅੱਛਾ, ਹਾਂ ਉਹ ਪਿਓ ਨੂੰ ਆਖਣਾ ਤੇ ਉਹ ਸਾਦਕੇ ਸੀ ਜਿਹੜਾ ਮੌਲਵੀ ਸਾਦਕ, ਉਹ ਨਮਾਜ਼ ਪੜ੍ਹਦਾ ਹੁੰਦਾ ਸਾਡੇ ਪਿਓ ਨਾਲ। ਹੂੰ। ਉਹ ਬਈ ਯਾਰ ਇੱਕ ਬੱਚੇ ਨੂੰ ਇਹ ਕਰੀਏ ਕਿ ਬੱਚੇ ਦੇ ਨਾਂ ਕੀ ਕਰੀ, ਜਿਹੜੇ ਇੱਕ ਵਾਰੀ ਸਭ ਕਰਦੇ ਉਹ 10 ਵਾਰੀ ਉਹਨੂੰ ਦੱਸੀਏ ਫਿਰ, ਤੇ ਜੇ ਅਸੀਂ ਚਪੇੜ ਮਾਰ ਵੀ ਦਿੰਦੇ ਉਹ ਨਹੀਂ, ਅਸੀਂ ਤੈਨੂੰ ਇਹ ਤਾਂ ਨਹੀਂ ਆਖਿਆ ਵੀ ਨਾ ਮਾਰਿਆ ਕਰੋ, ਇਹ ਨਹੀਂ ਤੈਨੂੰ ਆਖਿਆ ਵੀ ਜਿਹੜਾ ਕਾ ਹਿਸਾਬ ਨਾਲ। ਉਦੋਂ ਆ ਫੱਟੀਆਂ ਫੁੱਟੀਆਂ ਵਾਲਾ ਰਿਵਾਜ ਹੁੰਦਾ ਸੀ, ਗਾਚਣੀ ਵਾਲੀਆਂ ਹਨਾ। ਉਹ ਹੀ ਫਟੀਆਂ, ਉਹ ਫਟੀਆਂ ਤੇ ਆ ਜਿਹੜੇ ਬੈਟਰੀ ਦੇ ਦਾਰੂ ਕਰਕੇ ਲਿਖੇ 4 ਪੈਸੇ ਗੱਲ ਚੰਦਾ ਨਹੀਂ ਲੱਭਦਾ ਹੁੰਦਾ। ਚਾਕੂ ਉਸ ਤਰ੍ਹਾਂ ਹਰ ਬੰਦੇ ਦੀ ਜੇਬ 'ਚ ਹੁੰਦਾ ਸੀ ਕਲਮ ਘੜਨ ਲਈ। ਆਹੋ ਚਾਕੂ ਚੂਕੂ ਹੋਣਾ ਜਾਂ ਗੱਲ ਕੋਈ ਸਪੈਸ਼ਲਿਸਟ ਹੁੰਦਾ ਸੀ ਕਲਮਾ ਘੜਨ ਦਾ ਵੀ ਇਹ ਬਹੁਤ ਪਿਆਰਾ ਟੱਕਾ ਬਣਾਉਂਦਾ। ਇਦਾਂ ਹੀ ਸੀ ਇਹਦੇ ਆਪਣੇ ਕੋਲ ਕਿਹੜਾ ਹੁਨਰ ਸੀ? ਉਹੋ ਚਾਕੂ ਤੇ ਆ ਬੈਟਰੀ ਦੇ ਕੱਢ ਲੈਣਾ ਗੱਲ ਆ ਕਿ ਥੱਲੇ ਦਾਰੂ ਸਿੱਕਾ ਆਹੋ ਉਹਦੇ ਨਾਲ ਉਹਨੇ ਲੀਕਾ ਲੀਕਾਂ ਮਾਰ ਮਾਰ ਲੈਣੀਆਂ। ਤੇ ਕਲਮ ਨਾਲ ਲਿਖ ਦੇਣਾ। ਅੱਛਾ, ਇਹ ਉਦੋਂ ਵੀ ਬੜਾ ਇੱਕ ਮਤਲਬ ਕਲਮ ਘੜਨ ਦਾ ਵੀ ਹਰ ਬੰਦੇ ਨੂੰ ਫਨ ਨਹੀਂ ਹੁੰਦਾ ਸੀ, ਤੇ ਜਿਹੜਾ ਗਾਚੀ ਲਾ ਕੇ ਪੋਚਾ ਲਾਣਾ ਹੁੰਦਾ ਸੀ ਨਾ, ਪੋਚੇ ਲਾਣ ਦਾ ਵੀ ਫਨ ਹੁੰਦਾ ਸੀ। ਉਹ ਵੀ ਹਰ ਬੰਦਾ ਐਡੀ ਸਫਾਈ ਨਾਲ ਨਹੀਂ ਸੀ ਲਾ ਸਕਦਾ। ਕਈ ਬੰਦੇ ਬਹੁਤ ਪਿਆਰਾ ਲਾ ਦਿੰਦੇ, ਕਈ ਤਾਂ ਬੰਦੇ ਮੋਟਾ ਐਂ ਕਰ ਦਿੰਦੇ ਹੁੰਦੇ ਤੇ ਉਹ ਹਾਂਜੀ ਆਪਾਂ ਕਿੱਦਾਂ ਮੋਟਾ ਲਾਉਂਦੇ ਹੁੰਦੇ ਸੀਗੇ? ਹਾਂਜੀ ਅੱਛਾ। ਉਹੀ ਤਾਂ ਹੁੰਦਾ ਸੀ, ਸਿੱਕਾ ਜਾ ਕੱਢ ਕੇ ਉਹਨੇ ਲੀਕਾਂ ਮਾਰਨੀਆਂ, ਹੂੰ ਪੱਟੀ ਨੂੰ ਐਂ ਕਰਕੇ ਲਾ ਕੇ ਗਾਚੀ ਦੇ ਹੂੰ। ਐਂ ਕਰਕੇ ਪਾ ਲੈਣਾ, ਉਹ ਤੇ ਸੁੱਕਣੇ ਪਾ ਦੇਣਾ, ਆਣ ਕੇ ਲੀਕਾਂ ਮਾਰ ਲੈਣੀ। ਰਾਜ ਕੋਈ ਛੱਪੜ ਵੀ ਆਉਂਦਾ ਹੁੰਦਾ ਸੀ ਜੇ ਸਕੂਲੋਂ ਆਉਂਦੇ ਹੁੰਦੇ? ਹਾਂ ਫੱਟੀਆਂ ਸਿੱਟ ਕੇ ਨਾਲ ਹੀ ਚੁੱਭੀਆਂ ਮਾਰਦੇ ਹੁੰਦੇ? ਉਹਦੇ ਨਹੀਂ ਹਾਂ ਸਿਰਫ ਪੱਟੀਆਂ ਤੋਂ ਹੁੰਦੇ ਹੁੰਦੇ, ਅੱਛਾ। ਛਪੜੇ ਕੋਈ ਨਹੀਂ ਸਾਡੇ ਗੁਸਲ ਉਦੋਂ ਲੋਕ ਨਹਾ ਲੈਂਦੇ ਹੁੰਦੇ ਸੀ। ਨਹਾ ਲੈਂਦੇ ਹੁੰਦੇ ਬਾਬਾ। 18-20 ਸਾਲ ਦੇ ਉਮਰ ਦੇ ਵਿੱਚ ਤੁਸੀਂ ਕਿਸੇ ਨਾਲ ਕੋਈ ਲੜਾਈ ਪੜਾਈ ਕੀਤੀ ਹੋਵੇ, ਕੋਈ ਇਦਾਂ ਦੀ ਕੋਈ ਤੁਹਾਡੀ ਨਹੀਂ, ਸਿਰਫ ਜ਼ਿੰਦਗੀ ਦਾ ਉਹ- ਕੋਈ ਸ਼ਰਾਰਤੀ ਮੌਕਾ? ਕੋਈ ਸ਼ਰਾਰਤ ਕੋਈ ਉਹਨਾਂ ਪਿੰਡਾਂ 'ਚ ਸ਼ਰਾਰਤ ਹੈ ਹੀ ਕੋਈ ਨਹੀਂ ਸੀਗੀ, ਨਾ ਹੈ ਹੀ ਸੀ। ਹੂੰ। ਅਮੂਮਨ ਉਹ ਘੁਮਿਆਰ ਵੀ ਅਸਲ ਸਾਹਮਣੇ ਆ ਘਰ ਸਾਡਾ ਆ ਘੁਮਿਆਰਾਂ ਦਾ। ਨਹੀਂ ਵੀ ਨਿਆਣੇ ਜਦੋਂ ਬੰਦੇ ਹੁੰਦੇ ਆ ਬੱਚੇ, ਉਹ ਫਿਰ ਸ਼ਰਾਰਤਾਂ ਰਲ ਮਿਲ ਕੇ ਕਰ ਹੀ ਲੈਂਦੇ ਆ। ਕੋਈ ਉਹ ਜੇ ਸ਼ਰਾਰਤ ਵੀ ਹੋ ਗਈ ਆ ਹਾਂ। ਤੇ ਉਹਨੂੰ ਚਪੇੜ ਮਾਰੀ ਆ, ਉਹਨੇ ਆਖਿਆ ਵੇ ਕੀ ਹੋਇਆ ਤੈਨੂੰ, ਕਿਹਨੇ ਮਾਰਿਆ? ਉਹ ਤਾਏ ਨੇ ਮਾਰਿਆ ਵਾ। ਕਿਉਂ ਮਾਰਿਆ? ਤੂੰ ਕੋਈ ਸ਼ਰਾਰਤ ਕੀਤੀ ਹੋਣੀ ਆ ਤਾਂ ਹੀ ਮਾਰਿਆ। ਤਾਂ ਮਾਰਿਆ। ਹੁਣ ਤੇ ਕਿਸੇ ਦੇ ਬੱਚੇ ਨੂੰ ਤੇ ਪੁੱਛਦੇ ਹੀ ਨਹੀਂ ਜੀ। ਮਾਰ ਕੇ ਵੇਖੋ, ਉੱਥੇ ਆਇਆ ਇਹਨੂੰ ਕਿਉਂ ਮਾਰਿਆ ਬਈ? ਹੂੰ। ਉਹ ਨਾਲ ਹੀ ਇਹ ਕਹਿ ਗਏ ਪਿਓ ਨੂੰ ਕਿਉਂ ਮਾਰਿਆ ਈ? ਗੱਲ ਕਰ। ਇੱਥੇ ਇਹ ਕੰਮ ਹੁੰਦਾ, ਉੱਥੇ ਨਹੀਂ ਸੀ। ਉੱਥੇ ਇਹ ਹੋਈ ਤੂੰ ਕੋਈ ਸ਼ਰਾਰਤ ਕੀਤੀ ਹੋਣੀ ਤਾਂ ਹੀ ਮਾਰਿਆ। ਕੋਈ ਉੱਥੇ ਜਿੱਦ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਕਿਸੇ ਕਿਸਮ ਦਾ ਗੱਲ ਹੈ ਉੱਥੇ ਕੰਮ ਨਹੀਂ ਸੀ। ਪਿੱਛੇ ਹਿੰਦੁਸਤਾਨ 'ਚ ਬਾਹਰ ਆਮ ਦੁਨੀਆ ਵੱਸਦੀ ਸੀ। ਬਾਬਾ ਜਿੱਦਾਂ ਹੁਣ ਅਸੀਂ ਵੀ ਥੋੜੀ ਦੇਰ ਪਹਿਲਾਂ ਤੱਕ ਦੇਖਦੇ ਹੁੰਦੇ ਸੀਗੇ ਸਪੈਸ਼ਲ ਚੀਜ਼ਾਂ ਜਿਹੜੀਆਂ ਪ੍ਰਾਹੁਣਿਆਂ ਲਈ ਆਏ ਗਏ ਲਈ ਰੱਖੀਆਂ, ਜਿੱਦਾਂ ਸਰਾਣੇ ਕੱਢੇ ਹੋਏ ਰੱਖੇ ਹੁੰਦੇ ਸੀ, ਜਾਂ ਉਹ ਆਇਆ ਪ੍ਰਾਹੁਣੇ ਨੂੰ ਦੇਣਾ, ਜਾਂ ਇਦਾਂ ਦੀਆਂ ਕੋਈ ਚੀਜ਼ਾਂ ਬਹੁਤ ਸਾਰੀਆਂ ਮਖਸੂਸ ਘਰਾਂ 'ਚ ਆਏ ਗਏ ਤੇ ਇਸਤੇਮਾਲ ਹੁੰਦੀਆਂ ਸੀ। ਉਦੋਂ ਵੀ ਇਦਾਂ ਹੀ ਸੀ? ਉਹਦੇ ਵੀ ਇੱਦਾਂ ਹੀ ਜਿਹੜਾ ਚੰਗਾ ਬੇਸਰਾ, ਜਿਹੜੇ ਮਹਿਮਾਨ ਆਇਆ ਉਹਨੂੰ ਕੋਈ ਚੰਗਾ ਹੀ ਬੇਸਰਾ ਦੇਣਾ। ਇਹ ਤਾਂ ਨਹੀਂ ਨਾ ਵੀ ਉਹੀ ਦੇਣਾ ਜਿਹੜਾ ਸਾਡਾ ਪੁਰਾਣਾ ਪੁਰਾਣਾ, ਨਹੀਂ ਉਹ ਥੱਲੇ ਕੋਈ ਖੇਸ ਖਾਸ ਚੰਗਾ ਹੀ ਪਾਉਂਦੇ ਸੀ। ਹਾਂਜੀ ਬਾਬਾ ਜੀ ਆਪਣੇ ਉੱਥੇ ਜਿੱਦਾਂ ਹੁਣ ਜ਼ਿਮੀਂਦਾਰਾਂ ਦੇ ਖੂਹ ਹੁੰਦੇ ਸੀ, ਹੈਗੇ ਸੀਗੇ? ਨਹੀਂ ਹਾਂ। ਸਾਡੇ ਪਾਣੀ ਕਾਹਦਾ ਲਾਉਂਦੇ ਹੁੰਦੇ ਸੀ? ਬਰਾਨ ਜ਼ਮੀਨ ਸੀ। ਅੱਛਾ, ਮੀਂਹ ਨਹਿਰ ਵਾਲੀ। ਹਾਂ ਨਹਿਰ 6 ਮਹੀਨੇ ਆਉਂਦੀ, ਛਮਾਈ ਨਹਿਰ ਸੀ, ਬਰਾਨ ਜ਼ਮੀਨ ਸੀ। ਹੂੰ। ਹੋਰ ਖੂਹ ਮਸੀਤਾਂ ਕਿੰਨੀਆਂ ਸੀ ਪਿੰਡ 'ਚ? ਮਸੀਤ ਇੱਕ ਦੋ ਸਾਡੇ ਪਿੰਡ 'ਚ ਸੀ, ਇੱਕ ਦੂਸਰੇ ਪਿੰਡ ਵਿੱਚ ਸੀ। ਅੱਛਾ। ਹਾਂਜੀ ਬਾਬਾ ਉਦੋਂ ਵੀ ਆ ਰਿਵਾਜ ਸੀਗਾ ਸੁੰਨੀ ਭਾਬੀ ਦੇਵਬੰਦੀ ਜਿਹੜਾ, ਉਦੋਂ ਸਾਰੇ ਕੋਈ ਨਹੀਂ ਮੁਸਲਮਾਨ ਹੀ ਸੀਗੇ? ਇੱਧਰ ਹੀ ਆਣ ਕੇ ਸੁਣਿਆ ਵਾ। ਅੱਛਾ ਇੱਥੇ ਸੁਣਿਆ, ਉੱਥੇ ਕੋਈ ਨਹੀਂ ਸੀਗਾ। ਅੱਛਾ। ਉਦੋਂ ਉੱਥੇ ਇਹ ਸੀ, ਹਾਂ ਆ ਜਿਹੜੇ ਮਰਜਾਈ ਨੇ ਨਾ ਹਾਂ ਤੇ ਛੀਆ, ਇਹਨਾਂ ਦਾ ਫਰਕ ਸੀ, ਇਹਨਾਂ ਦਾ ਗੱਲ ਚੱਲਦੀ ਸੀਗੀ, ਹਾਂ ਹੋਰ ਕੋਈ ਨਹੀਂ ਸੀ। ਹਾਂ, ਇਹ ਤਾਂ ਫਿਰ ਸ਼ੁਰੂ ਤੋਂ ਹੀ ਜਰਾ ਵੱਖਰਾ ਹੀ ਹੈ ਹਾਂਜੀ, ਨਾ। ਹਾਂਜੀ, ਇਹ ਮਰਜ਼ਈ ਤਾਂ ਮੁਸਲਮਾਨਾਂ 'ਚ ਐਵੇਂ ਹੀ ਧੱਕੇ ਨਹੀਂ ਵੜਦੇ, ਉਹ ਤਾਂ ਅੱਲਾ ਦੇ ਨਬੀ ਨੂੰ ਆਖਰੀ ਨਬੀ ਨਹੀਂ ਮੰਨਦੇ ਹੀ ਨਹੀਂ ਹੈਗੇ, ਜੀ ਤੇ ਹੈ ਹੀ ਇਹ ਨਾਨ ਮੁਸਲਮ ਆ। ਜੀ ਜੀ ਹੋਰ ਕਿਹੜੀ ਬਾਬਾ ਫਿਰ ਇੰਨਾ ਪਿਆਰ ਮੁਹੱਬਤ ਨਾਲ ਰਹਿੰਦੇ ਰਹਿੰਦੇ ਜਦੋਂ ਉਜਾੜੇ ਦਾ ਟਾਈਮ ਆਇਆ, ਪਤਾ ਲੱਗਾ ਵੀ ਆਪਾਂ ਹੁਣ ਇੱਥੋਂ ਉੱਠ ਕੇ ਚੱਲ ਜਾਣਾ, ਫਿਰ ਤੁਸੀਂ ਕੀ ਸੋਚਿਆ, ਕੀ ਕੀਤਾ? ਕੁਛ ਵੀ ਨਹੀਂ ਜੀ, ਸੋਚਣਾ ਕੀ ਆ ਪਿਆ ਹੁਣ ਘਰਾਂ ਦੇ ਸਿਲਸਿਲੇ ਨੇ। ਹੂੰ ਇਹ ਹੁਣ ਦੱਸ ਲਓ ਵੀ ਕਿੰਨਾ ਕੁ ਚੁੱਕ ਲੋਗੇ। ਹੂੰ ਆ ਜਿਹੜਾ ਗੱਡੀਆਂ ਰੇਹੜੀਆਂ
ਜਿਹੜੀਆਂ ਇਹ ਉਦੋਂ ਕੋਈ ਨਹੀਂ ਸੀਗੇ। ਜ਼ਿਮੀਂਦਾਰਾਂ ਕੋਲ ਗੱਡੇ ਹੁੰਦੇ ਸੀਗੇ, ਗੱਡੇ ਉਹ ਜ਼ਿਮੀਂਦਾਰਾਂ ਕੋਲ ਹੁੰਦੇ ਸੀ, ਦੂਸਰਿਆਂ ਕੋਲ ਕਿਸੇ ਕੋਲ ਵੀ ਨਹੀਂ ਸੀਗੇ। ਜਿਹੜਾ ਕੋਈ ਵਾਹੀ ਕਰਦਾ ਹੈ ਉਹ ਉਹਨਾਂ ਨੇ ਆਪਣਾ ਆਪਣਾ ਕੋਈ ਮੰਜੀ ਬੇਸ ਜੁਲੀਆਂ ਜਲੀਆਂ ਉੱਤੇ ਲੱਦ ਲਈਆਂ ਜ਼ਰੂਰਤ ਦਾ ਸਮਾਨ ਚੱਕਿਆ। ਜ਼ਰੂਰ ਦਾ ਮਤਲਬ ਤੇ ਤੂੰ ਮੈਂ ਕੀ ਚੁੱਕਣਾ ਇੱਥੋਂ ਹੁਣ ਅਸੀਂ ਚੁੱਕ ਲਈ ਕੀ ਚੁੱਕਣਾ। 3 ਦਿਨ ਜਾਂ 4 ਦਿਨ ਸਾਨੂੰ ਪਾਕਿਸਤਾਨ ਇੰਡੀਆ ਜਾਣਿਆ ਲੱਗ ਜਾਣਾ। ਆਹ ਤਾਂ ਮਸਾਂ ਖਰਚ ਚੁੱਕਣਾ। ਅੱਛਾ, ਫਿਰ ਤੁਸੀਂ ਆਪਣੇ ਪਿੰਡੋਂ ਕਿਹੜੇ ਟਾਈਮ ਨਿਕਲੇ ਸੀ? ਅਸੀਂ ਆਪਣੇ ਪਿੰਡੋਂ ਨਿਕਲੇ, ਗੱਲ ਹੈ ਕਿ ਦਿਨ ਦੇ 4 ਵਜੇ ਸ਼ਾਮ ਨੂੰ? ਨਹੀਂ, ਦਿਨ ਦੇ ਨਮਾਜ਼ ਵੇਲੇ। ਆਪੇ ਸ਼ਾਮ ਹੀ ਹੁੰਦੀ ਆ। ਨਮਾਜ਼ ਵੇਲੇ ਦਿਨ। ਅੱਛਾ, ਸੁਬਾਹ ਤੜਕੇ? ਹਾਂਜੀ, ਤੜਕੇ। ਅੱਛਾ, ਉਸ ਵੇਲੇ ਆਏ ਨੇ। ਉੱਥੋਂ ਨਿਕਲ ਕੇ ਫਿਰ ਅਸੀਂ ਛੜਕੇ ਪਏ ਜਿਵੇਂ ਆ ਪਏ। ਅੱਗੇ ਗੁਰਦਾਸਪੁਰ ਗਏ, ਗੁਰਦਾਸਪੁਰ ਅੱਗੇ ਧਾਰੀਵਾਲ ਨਹਿਰ ਆਉਂਦੀ ਹੈ ਇਹਨੂੰ ਅੱਗੇ। ਫਿਰ ਗੱਲ ਹੈ ਕਿ ਉਹਨੇ ਬਟਾਲੇ ਵਾਲੀ ਸੜਕ ਜਿਹੜੀ ਨਾਰੋਵਾਲ ਆਉਂਦੀ ਹੈ, ਉਹ ਛੜਕੇ ਪੈ ਕੇ ਫਿਰ ਡੇਰੇ ਆਏ। ਡੇਰੇ ਥੱਲੇ ਉਹਨੇ ਗੱਡੀ ਉੱਤੋਂ, ਹਾਂਜੀ ਥੱਲੇ ਉਹਨੇ ਗੱਡੀ ਉੱਤੋਂ ਦੀ ਮੋਟਰ ਸੀ, ਉੱਥੋਂ ਦੀ ਫਿਰ ਅਸੀਂ ਲੰਘੇ। ਅਤੇ ਅਯੂਬ ਨੇ ਸਾਨੂੰ ਲਗਾ ਨਹੀਂ ਤੇ ਸਾਡੇ ਕੋਲ ਕੋਈ ਪੈਸਾ ਲੈਣਾ। ਕਿੰਨੇ ਦਿਨਾਂ ਵਿੱਚ ਸਫ਼ਰ ਤੈਅ ਕੀਤਾ? ਚੌਥੇ ਦਿਨ ਆ ਗਏ। ਹਾਂਜੀ। ਰਾਹ ਦੇ ਵਿੱਚ ਕੀ ਦੇਖਿਆ ਫਿਰ? ਰਾਹ ਦੇ ਵਿੱਚ ਉਹੀ ਤੁਹਾਨੂੰ ਦੱਸਿਆ ਨਾ, ਜਿਹੜਾ ਕਾਫਲਾ ਬਟਾਲੇ ਦਾ ਮਾਰਿਆ ਉਹ ਕੋਹਾਂ ਜਿੱਦਾਂ ਮੀਲਾਂ ਤੱਕ ਗੱਲ ਆਏਗੀ। ਪਤਾ ਹੀ ਨਹੀਂ ਵੀ ਕਿੰਨੀ ਕੁ ਦੁਨੀਆ ਮਾਰੀ ਆ, ਕਿੰਨੀ ਕੁ ਨਹੀਂ ਮਾਰੀ, ਇਹ ਨਹੀਂ ਪਤਾ। ਉਹ ਤਫਸੀਲ ਨਾਲ ਦੱਸੋ ਕੀ ਦੇਖਿਆ? ਲਾਸ਼ਾਂ ਤੁਹਾਨੂੰ ਦੱਸਿਆ ਵੀ ਉਹ ਹੁਣ ਕੋਈ ਗਿਣ ਗੁਤਰੀਆਂ ਸੀ ਜਾਂ ਤਾਂ ਹੋਏ ਨਾ 1 ਜਾਂ 2 ਜਾਂ 4 ਜਾਂ 10 ਉੱਤੇ ਪਹਿਲਾਂ ਵੀ ਸੜਕ 'ਤੇ ਪਈਆਂ ਦੇਖੀਆਂ 10-12 ਦੇ। ਉਹ ਤੇ ਮਰਬੇ 'ਚ ਹੀ ਤੇ ਗੱਲ ਹੈ ਕਿ ਕੋਈ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਤੱਕ ਆ ਗਏ ਨੇ, ਕਿੱਥੋਂ ਤੱਕ ਨਹੀਂ। ਅੱਗੇ ਸਾਡੇ ਉੱਤੇ ਵੀ ਡੇਰਾ ਭਾਰੀ ਸੀਗਾ। ਇਹਨੇ ਅਯੂਬ ਨੇ ਗੱਲ ਹੈ ਵੀ ਸਾਨੂੰ ਬਾਹਰ ਆਰਾਮ ਨਗਾ। ਬਾਬਾ, ਜਦੋਂ ਲਾਸ਼ਾਂ ਤੁਸੀਂ ਦੇਖਣੀਆਂ ਸ਼ੁਰੂ ਕੀਤੀਆਂ, ਮਤਲਬ ਪਹਿਲ ਇੱਕ ਦੇਖੀ, 2 ਦੇਖੀ, ਫਿਰ ਬਹੁਤ ਜ਼ਿਆਦਾ ਦੇਖੀਆਂ, ਤੁਹਾਡੇ ਅੰਦਰ ਫਿਰ ਕੀ ਖੌਫ ਦੀ ਕੀ? ਇਹ ਗੱਲ ਨਹੀਂ ਛੱਡੋ। ਉਹ ਸੋਚਦੇ ਵੀ ਤੋਆ ਕਰਦੇ ਅਸੀਂ ਆਉਂਦੇ ਹੋ ਸਕਦਾ ਸਾਡੇ ਨਾਲ ਇਹੋ ਹਾਲ ਹੈ। ਜਿਹੜਾ ਸੀ ਨਾ ਡੇਰਾ, ਇਹਦੇ ਉੱਤੇ ਇਹ ਵੀ ਸਾਡੇ ਉੱਤੇ ਭਾਰੀ ਸੀ। ਸਾਡੇ ਪਿੰਡ ਵਾਲੇ ਕਹਿੰਦਾ ਸੀਗਾ, ਇਹਨਾਂ ਦੇ ਕੋਈ ਰਿਸ਼ਤੇਦਾਰ ਸਾਡੇ ਪਿੰਡ ਵਾਲਿਆਂ ਨੇ ਮਾਰ ਦਿੱਤਾ ਸੀਗਾ, ਉੱਥੋਂ ਕਹਿੰਦਾ ਸੀਗਾ। ਇਹ ਕਹਿੰਦੇ ਕਿ ਪਨਿਆੜ ਦਾ ਇੱਕ ਜੀ ਸਹੁੰ ਖਾ ਕੇ ਨਹੀਂ ਜਾਣ ਦੇਣਾ, ਬੱਚਾ ਨਹੀਂ ਜਾਣ ਦੇਣਾ। ਇਹਨੂੰ ਪਤਾ ਲੱਗਾ ਅਯੂਬ ਨੂੰ ਤੇ ਇਹਨੇ ਖੁਲਾ ਦਿੱਤੀ ਗੱਲ, ਕਾਫਲਾ ਡੱਕ ਦਿੱਤਾ। ਇੱਕ ਹੋਰ ਜਗ੍ਹਾ ਅਰਾਉਡ ਜਿਹਾ ਆਉਂਦਾ, ਉੱਥੇ 2 ਦਿਨ ਅਸੀਂ ਉੱਥੇ ਰਹੇ ਹਾਂ। ਇਹਨੇ ਫਿਰ ਪਿੱਛੋਂ ਮਿਲਟਰੀ ਲਿਆਂਦੀ ਆ, ਲਿਆ ਕੇ ਤੇ ਉਹ ਖੁਲਾ ਦਿੱਤੀ ਆ। 1 ਮੀਲ ਦੇ ਵਿੱਚ ਮੁਸਲਮਾਨੀ ਮਿਲਟਰੀ, ਉਸ ਤੋਂ ਅੱਗੇ ਗੱਲ ਹੈ 1 ਮੀਲ ਦੇ ਵਿੱਚ ਆਈ ਆ ਉਹ ਡੋਗਰਾ ਮਿਲਟਰੀ, ਉਸ ਤੋਂ ਅੱਗੇ ਆਈ ਹੈ ਸਿੱਖਾਂ ਦੀ, ਇੱਧਰ ਵੀ ਅਤੇ ਇੱਧਰ ਵੀ। ਸੜਕੇ ਜਾਂਦੇ ਆ ਪਾਸੇ ਆ ਪਾਸੇ। ਉਹਨੇ ਅਯੂਬ ਨੇ ਪੱਕੀ ਕੀਤੀ ਵੀ ਕਿਸੇ ਦੇ ਹੱਥੀ ਨਹੀਂ ਪੈਣਾ। ਇਹ ਜ਼ਰੂਰ ਜੇਬ ਠੋਲੀ, ਕਿਸੇ ਦੀ ਗਠੀ ਖੋਲੀ, ਕਿਸੇ ਦੀ ਪੱਗ ਲਾ ਲਈ, ਇਹ ਉਹਨਾਂ ਸਿੱਖਾਂ ਨੇ ਕਰਨਾ ਹੀ, ਅਤੇ ਕਿਸੇ ਦੇ ਹੱਥੀ ਨਹੀਂ ਪੈਣਾ। ਚੁੱਪ ਕਰਕੇ ਲੰਘ ਜਾਣਾ ਜਾਨ ਲੈ ਕੇ, ਚੁੱਪ ਕਰਕੇ। ਕਿਸੇ ਦੀ ਜੇਬ ਟੋਲਣਗੇ ਜਾਂ ਕਿਸੇ ਗਠੀ ਲੁੱਟਣ ਵਾਲੇ, ਲੁੱਟ ਮਾਰ ਕਰਨ ਵਾਲੇ ਸੀਗੇ, ਆਪਣਾ ਥੋੜੀ ਕੰਮ ਕਰਦੇ। ਉਹ ਜੇ ਮਿਲਟਰੀ, ਹੋਰ ਲੁੱਟ ਮਾਰ ਵਾਲੇ ਕੋਈ ਨਹੀਂ, ਦੂਸਰੇ ਕੋਈ ਨਹੀਂ ਵੀ ਸਾਰੇ ਖੋ ਕੇ ਨੱਸ ਗਏ ਨੇ, ਨਹੀਂ ਉਹ ਮਿਲਟਰੀ। ਠੀਕ ਹੈ, ਉਹਨਾਂ ਨੇ ਫਿਰ ਗੱਲ ਹੈ ਕਿ ਆਸ ਪਾਸੇ ਇੱਧਰੋਂ ਪਿਛੋਂ ਪਤਾ ਨਹੀਂ ਗੱਡੀ ਆਈ ਹੈ ਕਿ ਪਿੰਡੀਓਂ ਆਈ ਹੈ, ਬੜੀ ਲੰਮੀ ਗੱਡੀ। ਇਹਨਾਂ ਨੇ ਪੁਲੋਂ ਬਾਹਰ ਡੱਕ ਤੇ ਅੱਗੇ ਤੇ ਸਟੇਸ਼ਨ 'ਤੇ ਜਾ ਕੇ ਨੇ ਹਿੰਦੁਸਤਾਨ 'ਚ ਇਹਨਾਂ ਨੇ ਫਿਰ ਉੱਦਾਂ ਹੀ ਕੀਤੀ। ਆਖਣ ਕਿ ਆ ਜਾਓ ਤੁਸੀਂ ਇਵੇਂ ਕਰ ਲਓ ਇੱਦਾਂ। ਸਾਡੇ 5-7 ਬੰਦੇ ਹੈਗੇ ਬਾਬਾ, ਉਹਨਾਂ ਨੇ ਮਾਰ ਲਿਆਂਦਾ ਲੁੱਟ ਕੇ, ਉਹਨਾਂ ਦਾ ਮਾਲ ਲੁੱਟਿਆ। ਹਾਂਜੀ, ਉਹ ਪਿੱਛੇ ਦੇ ਖਿਲਾਰਦੇ ਗੱਡੀ, ਜਿਵੇਂ ਸਾਡੇ ਨਾਲ ਕੀਤਾ ਐਵੇਂ ਇਹਨਾਂ ਨੇ ਕੀਤਾ। ਫਿਰ ਤੋਂ ਦੀ ਜਾਓ ਹੁਣ। ਉਹ ਤਾਂ ਫਿਰ ਉਹੀ ਗੱਲ ਆ ਨਾ, ਦੋਵਾਂ ਸਾਈਡਾਂ ਤੇ ਉਦਾਂ ਦਾ ਮਾਹੌਲ ਪੈਦਾ ਹੋ ਗਿਆ ਸੀਗਾ। ਉਧਰ ਵਾਲੇ ਨੂੰ ਲੁੱਟੀ ਜਾਂਦੇ ਸੀ, ਮਾਰੀ ਜਾਂਦੇ ਸੀ, ਇੱਧਰ ਵਾਲੇ ਜਿਹਦਾ ਚਾਰਾ ਚੱਲਦਾ ਸੀ ਚਾਹੀਦਾ ਸੀ, ਜਿਹਦਾ ਜ਼ੋਰ ਚੱਲ ਗਿਆ ਜੀ। ਬਹੁਤ ਉਹ ਟਾਈਮ ਮਾੜਾ ਸੀਗਾ। ਟਾਈਮ ਤੇ ਇਹੋ ਜਿਹਾ ਸੀਗਾ, ਗੱਲ ਹੈ ਕਿ ਵੀ 14-15 ਦਿਨ ਜਿਹੜੇ ਆਏ ਸੀ ਨਾ, ਉਹ ਖੂਨ ਸਫੈਦ ਹੋ ਗਏ ਸੀ ਲੋਕਾਂ ਦੇ, ਬਹੁਤ। ਪਰ ਨਾ ਇੰਨੀਆਂ ਸਦੀਆਂ ਤੋਂ ਇੱਕ ਜਗ੍ਹਾ ਤੇ ਰਹਿਣ ਵਾਲੇ ਫਿਰ ਅਚਾਨਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਉਹੀ ਦੁਸ਼ਮਣ ਬਣ ਗਏ। ਹਾਂ, ਹੁਣ ਜਿਹੜੇ ਪਿੰਡਾਂ 'ਚ ਨੇ, ਜਿਹੜੇ ਸਿੱਖਾਂ ਦੇ ਪਿੰਡ 'ਚ ਰਹਿੰਦੇ ਤੇ ਭੈਣ ਭਰਾਵਾਂ ਵਾਂਗ ਨਾ ਰਹਿੰਦੇ, ਐਨ ਗੱਲ ਹੈ ਕਿ ਵੀ ਜਿਵੇਂ ਦਾਦੇ ਪੋਤਰੇ ਕੋਈ, ਤੇ ਜੇ ਦਿਨੇ 10-15 ਦਿਨਾਂ ਵਿੱਚ ਉਹੀ ਦੁਸ਼ਮਣ ਹੋ ਗਏ। ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਮਾਰਤਾ, ਜਿਹੜੇ ਇੱਧਰ ਸਿੱਖ ਸੀ ਉਹ ਵੀ ਇੱਦਾਂ ਹੀ ਗਏ ਨੇ। ਤੁਹਾਡੇ ਨਾਲ ਜਾਣੀ ਇਦਾਂ ਦਾ ਕੋਈ ਵਾਕਿਆ ਪੇਸ਼ ਨਹੀਂ ਆਇਆ? ਤੁਸੀਂ ਕੋਈ ਵਾਕਿਆ ਜਾਂ ਆਪਣੇ ਆਪ ਜਿਹੜਾ ਕੋਈ ਮਰ ਗਿਆ, ਆਪਣੀ ਆਈ ਨਾ ਉਹ ਮਰਿਆ। ਵੈਸੇ ਕਿਸੇ ਨੇ ਛੁਰੀ ਚਾਕੂ ਨਾਲ ਜਾਂ ਤਲਵਾਰ ਨਾਲ ਜਾਂ ਗੋਲੀ ਨਹੀਂ ਮਾਰ।
ਫਿਰ ਤੁਸੀਂ ਉੱਥੋਂ ਆਪਣਾ ਡੇਰਾ ਬਾਬਾ ਨਾਨਕ ਤੋਂ ਅੱਗੇ ਫਿਰ ਕਿੱਧਰ ਆਏ? ਅੱਗੇ ਫਿਰ ਆਣ ਕੇ ਪੁੱਲ ਲੰਘ ਗਿਆ, ਵੀ ਕੋਈ ਐਨ ਹੋ ਗਿਆ, ਕੋਈ ਐਨ ਹੋ, ਕੋਈ ਸਿਆਲਕੋਟ, ਕੋਈ ਲਾਹੌਰ, ਕੋਈ ਕਿਸੇ ਤੁਸੀਂ ਸਿੱਧੇ ਇਸ ਪਿੰਡ 'ਚ ਆ ਗਏ? ਨਹੀਂ ਅਸੀਂ ਵੀ ਆਏ ਸਿਆਲਕੋਟੋਂ ਡਸਕੇ ਅੱਛਾ ਜੀ। ਡਸਕੇ ਲੁਧਿਆਣੇ 'ਚ ਬੈਠੇ ਆ। ਹੂੰ ਉੱਥੇ ਰਹੇ 8-7 ਸਾਲ ਆ, ਜਿਹੜੀ ਜ਼ਮੀਨਾਂ ਨਹੀਂ ਪਈਆਂ ਹੂੰ ਹੂੰ। ਤੇ ਉਹ ਜ਼ਮੀਨਾਂ ਵਾਹੁੰਦੇ ਰਹੇ, ਜਿਹੜੇ ਮਾਲਕਾਂ ਨੂੰ ਪੈ ਗਈਆਂ ਤੇ ਅਸੀਂ ਅਗੇ ਹਿੱਸੇ ਦੇ ਹੋਣੇ, ਫਿਰ ਹਾਂ ਖੂਹ ਵੀ ਵਾਹੁਣੇ ਨੇ। ਅਸੀਂ ਫਿਰ ਇੱਥੇ ਆ ਗਏ, ਇੱਥੇ ਸਾਡੇ ਪਿੰਡ ਸੀ ਵਾਹ ਬੈਠੇ। ਇੱਥੇ ਕੋਈ ਪਤਾ ਵੀ ਉਦੋਂ ਕਿਹੜੇ ਸਰਦਾਰ ਸਿੱਖ ਰਹਿੰਦੇ ਹੁੰਦੇ ਸੀਗੇ? ਕੋਈ ਨਾਵਾਂ ਦਾ? ਇੱਥੇ ਗੱਲ ਹੈ ਕਿ ਕੋਈ ਪ੍ਰੀਤਮ ਸਿੰਘ ਆ, ਉਹ ਜਿਹੜਾ ਪਾਲੀ ਹਵੇਲੀ ਵਾਲਾ 10 ਮਰਬਿਆਂ ਦਾ ਉਹ ਮਾਲਕ ਸੀ, ਅੱਛਾ, ਪ੍ਰੀਤਮ ਸਿੰਘ। ਪ੍ਰੀਤਮ ਸਿੰਘ। ਤੇ ਉਹਲੇ ਜਿਹੜੇ ਬਾਗ ਵਾਲੇ 6 ਮਰਬੇ ਦਾ ਇਹ ਮਾਲਕ ਸੀਗੇ। ਹੂੰ। ਇਹਨਾਂ ਦੇ ਕੋਈ ਖਾਸ ਨਾਂ ਦਾ ਮੈਨੂੰ ਨਹੀਂ ਪਤਾ, ਇੱਥੇ ਕੋਈ ਮੁਕਾਮੀ ਬੰਦੇ ਕੋਲ ਪੁੱਛ ਲਿਓ। ਅੱਛਾ, ਤੁਸੀਂ ਤਾਂ ਫਿਰ 6-7 ਸਾਲ ਬਾਅਦ ਆਏ ਸੀ ਨਾ? ਉਦੋਂ ਤੱਕ ਤਾਂ ਇੱਥੇ ਹੋਰ ਆਬਾਦੀਆਂ ਬਹੁਤ ਆ ਕੇ ਬਹਿ ਗਈਆਂ ਹੋਣੀਆਂ। ਹਾਂਜੀ ਹਾਂਜੀ ਹਾਂਜੀ। ਹੂੰ, ਆਬਾਦੀ ਹੋ ਗਈ ਹੋਣੀ ਉਦੋਂ ਤੱਕ, ਬੜੀ ਬੜੀ ਬੜੇ ਲੋਕ ਆ ਕੇ ਬਹਿ ਗਏ ਹੋਣੇ। ਬਹੁਤ ਹੀ ਬਹੁਤ। ਹੂੰ। ਇੱਥੇ ਆ ਕੇ ਫਿਰ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਮਿਲੀ? ਨਹੀਂ ਇੱਥੇ ਅੱਛਾ, ਐਡਜਸਟ ਹੋ ਗਏ? ਹਾਂਜੀ ਕੋਈ ਪਰੇਸ਼ਾਨੀ ਨਹੀਂ ਹੋਈ, ਅੱਜ ਤੱਕ ਸਾਨੂੰ ਪਰੇਸ਼ਾਨੀ ਨਹੀਂ ਹੋਈ ਕੋਈ ਵੀ। ਅਸੀਂ ਕਿਸੇ ਨੇ ਤਾਂ ਚੁੰਡੀ ਵੱਢਣੀ ਨਾ ਕਿਸੇ ਨੂੰ ਸਤਾਉਣਾ, ਨਾ ਸਾਨੂੰ ਕੋਈ ਸਤਾਏ। ਜਿਹੜੀ ਗੱਲ ਕਰਨੀ ਹੈ ਬਹਿ ਕੇ ਕਰਨੀ ਹੈ ਵੀ ਇਹ ਠੀਕ ਆ। ਬਾਬਾ ਜੀ ਇੱਥੇ ਹੋਰ ਕੋਣ ਕੌਣ, ਮਤਲਬ ਕਿਹੜੇ ਕਿਹੜੇ ਬਰਾਦਰੀ ਬੈਠੀਆਂ ਉੱਥੇ ਇਸ ਪਿੰਡ ਵਿੱਚ? ਇਹ ਕੌਮ ਗੱਲ ਹੈ ਕਿ ਘੁਮਾਉਣ ਦੀ ਜ਼ਿਆਦਾ ਅੱਛਾ। ਤੇ ਰੌਲਾਂ ਦੀ ਜ਼ਿਆਦਾ। ਹਾਂ। ਬਾਕੀ ਗੱਲ ਹੈਗੇ ਨੇ ਕੋਈ ਜੱਟਾਂ ਨੇ 5-10 ਘਰ ਹੈਗੇ ਨੇ। ਹੂੰ। ਹੋਰ ਗੱਲ ਹੈ ਕਿ ਲਾਂਭੋ ਆਣ ਕੇ ਬੈਠੇ ਨੇ ਕਮੋਸ਼ ਮੋ ਕੋਈ ਅੱਛਾ। ਇਸ ਤਰ੍ਹਾਂ। ਹਾਂਜੀ ਬਾਕੀ ਇਹ ਸਾਰੇ ਜਿਹੜੇ ਬੈਠੇ ਆ ਰੋਲ ਜਾਂ ਕੰਬੋ ਜਾਂ ਜੱਟ ਗੁੱਜਰ, ਇਹ ਬਾਹਰੋਂ ਆਏ ਹੋਏ ਆ ਜਾਂ ਪਹਿਲੇ ਹੀ ਤੋਂ ਇੱਥੇ ਬੈਠੇ ਸੀਗੇ? ਇੱਥੇ ਹੁਣ ਬਾਹਰੋਂ ਵੀ ਬਥੇਰੇ ਆਏ ਨੇ, ਪਹਿਲਾਂ ਵੀ ਇੱਥੇ ਬੈਠੇ ਸੀ। ਨਹੀਂ, ਇੰਡੀਆ ਚੋਂ ਆਏ ਹੋਏ ਆ? ਹਾਂ ਇੰਡੀਆ 'ਚ ਜਿੰਨੇ ਵੀ ਕਿਹੜਿਆਂ ਆਏ, ਕਿਹੜਿਆਂ ਜ਼ਿਲ੍ਹਿਆਂ ਦੇ ਆ? ਇਹ ਨਹੀਂ ਬਸ ਪਤਾ ਕਿਹੜਾ ਕਿਹੜਾ ਜ਼ਿਲ੍ਹਾ ਦੇ ਕਿਹੜੇ ਕਿਹੜੇ ਨਹੀਂ, ਇਹ ਨਹੀਂ। ਤੁਹਾਡੇ ਜ਼ਿਲ੍ਹਿਆਂ ਦੇ ਲੋਕ ਕਿੰਨੇ ਕ ਇੱਥੇ? ਸਾਡੇ ਜ਼ਿਲ੍ਹਿਆਂ ਦੇ ਲੋਕ ਇੱਥੇ ਕਹਿ ਲਗੇ ਵੀ ਤਕਰੀਬਨ 15-20 ਘਰ ਹੋਣੇ ਨੇ। ਜਿਹੜੇ ਪਿੱਛੋਂ ਵੀ ਇੱਕੋ ਪਿੰਡ ਦੇ ਸੀ? ਨਹੀਂ ਹਾਂ। ਕੋਈ ਕਿਤੇ ਦਾ ਕੋਈ ਕਿਤੇ ਦਾ ਜ਼ਿਲ੍ਹੇ ਦੇ, ਹੂੰ। ਯਾਨੀ ਅੱਛਾ, ਕਿ ਉਹ ਜ਼ਿਲ੍ਹੇ ਦੇ। ਹਾਂਜੀ ਤੁਹਾਡਾ ਪਿੰਡ ਪਨਿਆਰ ਜਿਹੜਾ ਸੀਗਾ, ਹਾਂਜੀ। ਉਸ ਪਿੰਡ ਦੇ ਲੋਕ ਬਾਕੀ ਕਿੱਥੇ ਕਿੱਥੇ ਆ ਕੇ ਬੈਠੇ ਆ? ਬਾਕੀ ਕੁਝ ਹੈਗੇ ਨੇ ਸਾਹੀਵਾਲ ਬੈਠੇ, ਰਾਈ ਜਾਟਾ ਬੈਠੇ ਨੇ, ਧੌਲ ਮਾਜਰੇ। ਅੱਛਾ। ਕੁਝ ਗੱਲ ਹੈਗਾ ਵੀ ਇੱਥੇ ਬੈਠੇ ਨੇ, ਉਹ ਪਿੱਛੇ ਜੰਡੂ ਟਾਹਲੀ ਵਾਲਾ ਕੁਛ ਉੱਥੇ ਬੈਠੇ ਨੇ। ਇਸ ਤਰ੍ਹਾਂ ਕਿਲਰ ਪਿਲਰ ਕੇ ਬੈਠੇ ਕੋਈ ਕਿਤੇ ਕੋਈ ਕਿਤੇ। ਜਿੱਥੇ ਜਿੱਥੇ ਦਾਣਾ ਪਾਣੀ ਹੋਇਆ। ਹਾਂਜੀ ਹਾਂਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ ਜੀ 45 ਗਾਬੇ ਤਰਨਤਾਰਨ ਦੇ ਵਿੱਚ, ਜਿੱਥੇ ਸਾਡੀ ਬਜ਼ੁਰਗਾਂ ਨਾਲ ਮੁਲਾਕਾਤ ਸੀ। ਗੱਲਾਂ ਬਾਤਾਂ ਸੁਣੀਆਂ ਤੁਸੀਂ ਵੀ, ਉਜਾੜੇ ਦੇ ਮੁਤਲਕ ਦਾਸਤਾਨ ਦੱਸੀ ਕਿਸ ਤਰ੍ਹਾਂ ਉੱਜੜ ਕੇ ਆਏ, ਹੁਣ ਆ ਕੇ ਕਿਹੜੇ ਪਿੰਡ 'ਚ ਬੈਠੇ ਆ ਜੀ। ਸਾਡਾ ਇਹਨਾਂ ਬਜ਼ੁਰਗਾਂ ਕੋਲ ਜਾਣ ਦਾ ਮਕਸਦ ਇਹੀ ਆ ਕਿ ਇਹ ਸਾਡੇ ਜਿਹੜੇ ਬਜ਼ੁਰਗ ਆ, ਸਾਡਾ ਅਸਾਸਾ ਆ। ਇਸ ਤੋਂ ਬਾਅਦ ਇਹ ਜਿਹੜਾ ਚੈਪਟਰ ਆ ਨਾ, ਜਿਹੜਾ ਚਸ਼ਮਦੀਦ ਗਵਾਹ ਆ 47 ਦੇ, ਉਹ ਮੁੱਕ ਜਾਣਾ ਆ। ਫਿਰ ਸੁਣੀਆਂ ਸੁਣਾਈਆਂ ਆ ਜਾਣੀਆਂ, ਸੁਣੀਆਂ ਸੁਣਾਈਆਂ 'ਚ ਫਿਰ ਮਸਾਲੇ ਲੱਗ ਜਾਂਦੇ ਆ, ਗੱਲ ਕੁਛ ਹੁੰਦੀ ਆ ਬਣ ਕੁਛ ਜਾਂਦੀ ਆ। ਸਾਡੀ ਇਹੀ ਕੋਸ਼ਿਸ਼ ਹੁੰਦੀ ਕਿ ਅਸੀਂ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ ਉਹ ਹਕੀਕਤ ਤੁਹਾਡੇ ਸਾਹਮਣੇ ਲੈ ਕੇ ਆਈਏ ਜਿਹੜੀ ਇਹਨਾਂ ਨੇ ਆਪਣੀਆਂ ਜਾਨਾਂ 'ਤੇ ਭੋਗੀ ਆ। ਯਾਨੀ ਇਹਨਾਂ ਦੀ ਗੱਲ ਦੇ ਵਿੱਚ ਕੋਈ ਵੀ ਰੱਤੀ ਬਰਾਬਰ ਫਰਕ ਨਹੀਂ ਹੁੰਦਾ, ਜੋ ਹੋਇਆ ਉਹੀ ਦੱਸਦੇ ਆ, ਕੋਈ ਕਿਸੇ ਕਿਸਮ ਦਾ ਵਾਧਾ ਘਾਟਾ ਨਹੀਂ ਹੁੰਦਾ। ਅਤੇ ਇਨਸ਼ਾਅੱਲਾ ਜੀ ਇਸੇ ਤਰ੍ਹਾਂ ਹੀ ਸਾਡੀ ਕੋਸ਼ਿਸ਼ ਆ ਕਿ ਹੋਰ ਵੀ ਜੋ ਬਜ਼ੁਰਗ ਸਾਡੇ ਹੈਗੇ ਆ, ਜਿਨ੍ਹਾਂ ਤੱਕ ਅਸੀਂ ਪਹੁੰਚ ਕਰ ਸਕਦੇ ਹਾਂ, ਅਸੀਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਵੀਡੀਓ ਰਿਕਾਰਡ ਕਰੀਏ ਔਰ ਉਹ ਤੁਹਾਡੇ ਤੱਕ ਪਹੁੰਚਾਈਏ। ਇੱਕ ਪਿੰਡ ਪੰਜਾਬ ਦਾ ਚੈਨਲ ਨੂੰ ਇਜਾਜ਼ਤ ਦਿਓ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਜੀ। ਰੱਬ ਰਾਖਾ ਜੀ।